O1 ਵੀਜ਼ਾ ਜਿਹੜੇ O1 ਪਟੀਸ਼ਨਸ ਹੁੰਦੀਆਂ ਆ STEM ਫੀਲਡ ਦੇ ਫੋਕਸ ਦੇ ਨਾਲ ਲੈ ਕੇ USCIS ਨੇ ਉਸ ਨੂੰ ਲੈ ਕੇ ਕੋਈ ਗਾਈਡੈਂਸ ਦੇ ਬਾਰੇ ਜਿਹੜੀ ਉਹ ਕਲੈਰਿਟੀ ਦਿੱਤੀ ਆ, ਕਲੈਰੀਫਾਈ ਕੀਤਾ ਹੈ? ਜੀ ਬਿਲਕੁਲ। ਸੋ ਵੈਰੀ ਬਰੀਫਲੀ ਜਿੱਦਾਂ ਆਪਾਂ ਦੱਸਿਆ ਸੀਗਾ ਕਿ H1B ਵੀਜ਼ਾ ਜਿਹੜਾ ਮੇਨ ਹੁੰਦਾ ਉਹਦੀ ਪਰ ਲੋਟਰੀ ਹੁੰਦੀ ਆ, ਉਹ ਜਿਹੜਾ ਨਾਰਮਲ ਡਿਗਰੀ ਦੇ ਬੇਸ ਤੇ ਹੁੰਦਾ ਕਿ ਬੈਚਲਰਸ ਡਿਗਰੀ ਕੀਤੀ ਹੈ ਤੇ ਉਹਦੇ ਨਾਲ ਕੀ ਰਿਲੇਸ਼ਨ ਆ। ਤੇ ਇਦਾਂ ਹੀ ਇਹਨਾਂ ਦਾ ਇੱਕ O1 ਵੀਜ਼ਾ ਦੇ ਵਿੱਚ ਇਹਨਾਂ ਦੀ ਲੋਟਰੀ ਨਹੀਂ ਹੁੰਦੀ। ਸੋ ਲੋਟਰੀ ਨਹੀਂ ਹੁੰਦੀ ਮਤਲਬ ਕਿ ਈਅਰ ਅਰਾਊਂਡ ਅਵੇਲੇਬਲ ਆ। ਸੋ ਆਬਵੀਅਸਲੀ ਕੋਈ ਨਾ ਕੋਈ ਗੱਲ ਤਾਂ ਔਖੀ ਹੋਣੀ ਆ ਕਿਉਂਕਿ ਲੋਟਰੀ ਨਹੀਂ ਹੁੰਦੀ। ਸੋ O1 ਜਿਹੜਾ ਵੀਜ਼ਾ ਹੈਗਾ ਉਹ ਐਕਸਟਰਾ ਆਰਡੀਨਰੀ ਐਬਿਲਿਟੀ ਜਿਹੜੇ ਏਲੀਅਨ ਹੈਗੇ ਮਤਲਬ ਕਿ ਜਿਹੜੇ ਹੈਡ ਆਫ ਦਾ ਗੇਮ ਹੈਗੇ ਜਿਹੜੇ ਆਪਣੀ ਫੀਲਡ ਦੇ ਵਿੱਚ ਟਾਪ ਲੈਵਲ ਦੇ ਜਿਹੜੇ ਬੰਦੇ ਆ ਉਹ O1 ਵੀਜ਼ੇ ਰਾਹੀਂ ਅਮਰੀਕਾ ਦੇ ਵਿੱਚ ਆ ਸਕਦੇ ਨੇ। ਦੋ ਤਰੀਕੇ ਦੇ O1 ਵੀਜ਼ਾ ਹੁੰਦੇ ਨੇ। ਇੱਕ O1A ਜਿਹੜਾ O1A ਵੀਜ਼ਾ ਹੈਗਾ ਉਹ ਹੈਗਾ ਜਿਹੜੇ ਲੋਕਾਂ ਨੇ ਸਾਇੰਸ ਦੇ ਵਿੱਚ, ਐਜੂਕੇਸ਼ਨ ਦੇ ਵਿੱਚ, ਬਿਜ਼ਨਸ ਦੇ ਵਿੱਚ ਜਾਂ ਜਿਹੜੇ ਐਥਲੈਟਿਕਸ ਦੇ ਵਿੱਚ ਐਥਲੀਟ ਆ, ਪਲੇਅਰ ਆ ਜਿਹੜੇ ਉਹ O1A ਦੇ ਥਰੂ ਆਉਂਦੇ ਨੇ। ਤੇ ਜਿਹੜੇ ਲੋਕੀ ਮੋਸ਼ਨ ਪਿਕਚਰ ਦੇ ਵਿੱਚ, ਟੈਲੀਵਿਜ਼ਨ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ, ਆਰਟਿਸਟ, ਐਂਟਰਟੇਨਰ, ਸਿੰਗਰ ਵਗੈਰਾ, ਪਰਫਾਰਮਰ ਵਗੈਰਾ ਹੈਗੇ ਨੇ, ਉਹ O1B ਵੀਜ਼ੇ ਦੇ ਥੱਲੇ ਆਉਂਦੇ ਨੇ। ਸੋ USCIS ਨੇ ਹੁਣ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਵੀ ਆਫਕੋਰਸ ਹੋਰ ਵੀ ਕਾਫੀ ਮੁੱਦੇ ਹੁੰਦੇ ਨੇ। ਇਮੀਗ੍ਰੇਸ਼ਨ ਦਾ ਮੁੱਦਾ ਤਾਂ ਨਹੀਂ ਹੁੰਦਾ। ਸੋ ਕਈ ਵਾਰੀ ਮਾੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ, ਕਈ ਵਾਰੀ ਚੰਗੀਆਂ ਖਬਰਾਂ ਸੁਣਨ ਨੂੰ ਮਿਲਦੀਆਂ। ਸੋ ਇਹ ਜਿਹੜੀਆਂ ਅੱਜ ਤੁਹਾਨੂੰ ਮੈਜੋਰਟੀ 70-80% ਚੰਗੀਆਂ ਖਬਰਾਂ ਸੁਣਾਵਾਂਗੇ, 2-3 ਮਾੜੀਆਂ ਵੀ ਸੁਣਾਵਾਂਗੇ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਕਿ ਇਹਨਾਂ ਨੇ ਜਿਹੜੀ O1A ਤੇ O1B ਦੀ ਜਿਹੜੀ ਐਬਿਲਿਟੀ ਕੀ ਸਾਨੂੰ ਚਾਹੀਦਾ ਕੀ ਹੈ ਉਹਨੂੰ ਇਹਨਾਂ ਨੇ ਥੋੜਾ ਜਿਹਾ ਹੋਰ ਡਿਫਾਈਨ ਕਰਤਾ ਤਾਂ ਕਿ ਲੋਕਾਂ ਲਈ ਥੋੜਾ ਜਿਹਾ ਸੌਖਾ ਹੋ ਜਾਵੇ। ਠੀਕ ਹੈ ਜੀ। ਇਹਨਾਂ ਨੇ ਜਿਹੜੇ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਮੈਥਮੈਟਿਕਸ ਦੀਆਂ ਜਿਹੜੀਆਂ ਫੀਲਡ ਆ ਜਿਹਨੂੰ STEM ਕਹਿੰਦੇ ਆ ਤੇ ਰੇਡੀਓ ਤੇ ਆਪਾਂ ਇਹਨੂੰ STEM ਕਹਾਂਗੇ। ਸੋ STEM ਦਾ ਮਤਲਬ ਹੈਗਾ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਦੇ ਵਿੱਚ ਜਿਹੜੇ ਸਟੱਡੀ ਕਰਦੇ ਨੇ ਉਹਨਾਂ ਨੂੰ STEM ਫੀਲਡ ਕਹਿੰਦੇ ਨੇ। ਸੋ ਉਹਨਾਂ ਨੇ ਬੇਸਿਕਲੀ ਕਾਫੀ ਜ਼ਿਆਦਾ ਜਿਹੜੀ ਗਾਈਡੈਂਸ ਹੈ ਉਹ ਦਿੱਤੀ ਹੈ ਕਿ ਕਿਹੜੇ ਲੋਕ ਐਕਸਟਰਾਆਰਡੀਨਰੀ ਐਬਿਲਿਟੀ ਆਪਾਂ ਕਿਹਨੂੰ ਕਹਿੰਦੇ ਨੇ, ਅਚੀਵਮੈਂਟ ਕਿਹਨੂੰ ਕਹਿੰਦੇ ਨੇ। ਸੋ ਇੱਥੇ ਆਪਾਂ ਇੱਕ ਐਪੀਸੋਡ ਵੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹਦੇ ਵਿੱਚ ਕਿ ਆਹੀ ਜਿਹੜੇ ਸਾਰੇ ਸਿੰਗਰ, ਆਰਟਿਸਟ, ਐਂਟਰਟੇਨਰ ਹੋ ਗਏ ਜਾਂ ਐਥਲੀਟ ਵਗੈਰਾ ਹੋ ਗਏ, ਕੋਚ ਹੋ ਗਏ, ਉਹ ਸਾਰਿਆਂ ਦੀ ਹੈਲਪ ਹੋ ਸਕੇ। ਸੋ ਬੇਸਿਕਲੀ ਇਹਨਾਂ ਨੇ ਇਹ ਕੀਤਾ ਕਿ ਇਹਨਾਂ ਨੇ ਕਾਫੀ ਜ਼ਿਆਦਾ ਇਹਨੂੰ ਡਿਫਾਈਨ ਕਰਤਾ, ਐਕਸਪਲੇਨ ਕਰਤਾ ਤੇ STEM ਵਾਲੇ ਲੋਕੀ ਕਾਫੀ ਜ਼ਿਆਦਾ ਇਹਨਾਂ ਨੇ O1 ਦੀ ਜਿਹੜੀ ਫੀਲਡ ਦੇ ਵਿੱਚ ਉਹਨੂੰ ਲੈ ਕੇ ਆ ਗਏ। ਇਹਦੇ ਨਾਲ ਜਿਹੜੇ ਮੋਸ਼ਨ ਪਿਕਚਰ ਤੇ ਇੰਡਸਟਰੀ ਵਾਲੇ ਜਿਹੜੇ ਲੋਕ ਸੀਗੇ ਉਹਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਸੀ ਕਿ ਆਪਾਂ ਉਹਨਾਂ ਦੀ YouTube ਦੀ ਜਾਂ Instagram ਦੀ ਜਾਂ ਕਹਿ ਲਓ TikTok ਦੇ ਉਹਨਾਂ ਨੂੰ ਵਿਊਜ਼ ਦੱਸਦੇ ਸੀ ਕਿ ਇਹ ਬੰਦਾ ਜਿਹੜਾ ਆਰਟਿਸਟ ਹੈ ਇਹਦੇ ਇੰਨੇ ਵਿਊਜ਼ ਆ। ਸੋ ਇਮੀਗ੍ਰੇਸ਼ਨ ਉਹਨੂੰ ਮੰਨਦੀ ਨਹੀਂ ਸੀਗੀ। ਉਹ ਕਹਿੰਦੀ ਸੀਗੀ ਕਿ ਤੁਸੀਂ ਆਪਣੇ ਜਿਹੜੇ ਟ੍ਰੇਡ ਦੇ ਜਰਨਲ ਆ, ਜਿਹੜੇ ਨਾਰਮਲ ਚੈਨਲ ਆ ਉਹਦੇ ਵਿੱਚ ਹੀ ਆਪਾਂ ਜਿਹੜਾ ਕਾਊਂਟ ਕਰਦੇ ਆ। ਪਰ ਹੁਣ ਇਹਨਾਂ ਨੇ ਇਹ ਦੱਸਿਆ ਕਿ USCIS ਨੇ ਕਲੈਰੀਫਾਈ ਕੀਤਾ ਕਿ ਜਿਹੜੀ ਇੰਡਸਟਰੀ ਆ ਉਹ ਬਹੁਤ ਚੇਂਜ ਹੋ ਗਈ ਹੈ ਕਿ ਤੁਸੀਂ ਇੰਟਰਨੈਟ ਨੂੰ ਤੇ ਉਹਨਾਂ ਦੀ ਜਿਹੜੇ ਵਿਊਜ਼ ਆ, ਕਲਿੱਕਸ ਆ, ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਕਿ ਹੁਣ ਇੱਕ ਜਿਹੜੇ ਨਵਾਂ ਆਰਟਿਸਟ ਆ ਉਹਨੂੰ ਤੁਹਾਨੂੰ ਇੰਟਰਨੈਟ ਦੇ ਉੱਤੇ ਉਹਦੀ ਕੀ ਪ੍ਰੈਜ਼ੈਂਸ ਆ, ਸੋਸ਼ਲ ਮੀਡੀਆ ਤੇ ਕੀ ਪ੍ਰੈਜ਼ੈਂਸ ਆ, ਉਹਨੂੰ ਤੁਹਾਨੂੰ ਕੰਸੀਡਰੇਸ਼ਨ ਦੇਣੀ ਪੈਣੀ ਆ। ਤੇ ਸੋ ਜਿੱਦਾਂ ਆਪਾਂ ਲਾਸਟ ਟਾਈਮ ਵੀ ਇਦਾਂ ਦੀ ਥੋੜੀ ਜਿਹੀ ਗੱਲ ਕੀਤੀ ਸੀ। ਸੋ ਹੁਣ ਉਹਨਾਂ ਨੇ ਉਸ ਚੀਜ਼ ਨੂੰ ਮੰਨਣਾ ਜਿਹੜਾ ਇੱਕ ਹਿਸਾਬ ਦੇ ਨਾਲ ਸ਼ੁਰੂ ਕਰ ਲਿਆ। ਸੋ ਉਹਦੇ ਲਈ ਤੇ ਕਈ ਜਾਣਿਆਂ ਦੇ ਲਈ ਫਿਰ ਰਾਹ ਜਿਹੜਾ ਖੁੱਲ ਸਕਦਾ। ਹਾਂਜੀ। ਸੋ ਇਹਦੇ ਨਾਲ ਨਾ ਕਾਫੀ ਜ਼ਿਆਦਾ ਜਿੱਦਾਂ ਪਹਿਲਾਂ ਉਹ ਕਹਿੰਦੇ ਸੀ ਕਿ ਨਹੀਂ ਜਿਹੜਾ ਸਿੰਗਰ ਹੋਊਗਾ ਜਾਂ ਫਿਲਮ ਸਟਾਰ ਹੋਊਗਾ ਉਹੀ ਆਊਗਾ। ਸੋ ਇਹਦੇ ਨਾਲ ਇਹਨਾਂ ਨੇ ਕਿਹਾ ਕਿ ਜਿਹੜੀ ਮੋਸ਼ਨ ਪਿਕਚਰ ਤੇ ਟੈਲੀਵਿਜ਼ਨ ਇੰਡਸਟਰੀ ਹੈ ਹਨਾ, ਹੁਣ ਟੈਲੀਵਿਜ਼ਨ ਇੰਡਸਟਰੀ ਠੀਕ ਹੈ ਸੀਗੀ ਉਦੋਂ ਹਨਾ, ਤੇ ਉਹਦੇ ਬੇਸ ਤੇ ਲਾਅ ਬਣੇ ਸੀਗੇ। ਮੈਨੂੰ ਨਹੀਂ ਪਤਾ ਹੁਣ ਅੱਜ ਦੀ ਡੇਟ 'ਚ ਕਿੰਨੇ ਜਾਣੇ ਕੇਬਲ ਟੈਲੀਵਿਜ਼ਨ ਦੇਖਦੇ ਆ। ਕਾਫੀ ਸਾਰੀ ਜਿਹੜੀ ਯੰਗਰ ਜਨਰੇਸ਼ਨ ਆ ਉਹਦਾ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਆਪਣਾ ਟਾਈਮ ਸਪੈਂਡ ਕਰਦੀ ਹੈ। ਸੋ ਇਹਨਾਂ ਨੇ ਜਿਹੜੀ ਕੈਟੇਗਰਾਈਜੇਸ਼ਨ ਸੀਗੀ, ਕਲਾਸੀਫਿਕੇਸ਼ਨ ਸੀਗੀ ਕਿ ਜਿਹੜੇ ਐਕਟਰ ਕੀ ਬਿਯੋਂਡ ਜਿਹੜਾ ਫਰੰਟ ਕੈਮਰੇ ਦੇ ਫਰੰਟ ਫੇਸਿੰਗ ਹੈਗਾ ਉਸ ਤੋਂ ਇਲਾਵਾ ਜਿਹੜੇ ਬਿਹਾਈਂਡ ਦਾ ਸੀਨਸ ਕੰਮ ਕਰਦੇ ਆ ਐਕਟਰਸ ਤੋਂ ਇਲਾਵਾ ਡਾਇਰੈਕਟਰਸ ਹੋ ਗਏ, ਕੰਪੋਜ਼ਰ ਹੋ ਗਏ, ਸੈਟ ਡਿਜ਼ਾਈਨਰਸ ਹੋ ਗਏ, ਇਹ ਜਿਹੜੇ ਲੋਕੀ ਸੀਗੇ ਇਹਨਾਂ ਦੀ ਵੀ ਜੇ ਐਕਸਟਰਾਆਰਡੀਨਰੀ ਐਬਿਲਿਟੀ ਜਿਹੜੇ ਕੋਈ ਮਿਊਜ਼ਿਕ ਕੰਪੋਜ਼ਰ ਆ, ਮਿਊਜ਼ਿਕ ਵਗੈਰਾ ਦਿੰਦਾ, ਇਹਨਾਂ ਵਾਸਤੇ ਵੀ ਇਹਨਾਂ ਨੇ ਜਿਹੜਾ ਰਾਹ ਥੋੜਾ ਜਿਹਾ ਖੋਲਤਾ ਕਿ ਇਹ ਨਹੀਂ ਕਿ ਜਿਹੜਾ ਸਿੱਧੇ ਮੇਨ ਸਿੰਗਰ ਲੀਡ ਆ ਉਹੀ ਕਰ ਸਕਦਾ। ਉਹ ਕਹਿੰਦੇ ਕਿ ਤੁਹਾਡੀ ਐਕਸਟਰਾਆਰਡੀਨਰੀ ਐਬਿਲਿਟੀ ਹੋਰ ਚੀਜ਼ਾਂ ਦੇ ਵਿੱਚ ਆ, ਵੀਡੀਓ ਦੇ ਵਿੱਚ ਆ, ਪ੍ਰੋਡਕਸ਼ਨ ਦੇ ਵਿੱਚ ਆ, ਬੀਟਸ ਵਗੈਰਾ ਜਿਹੜੇ ਪਿੱਛੇ ਬਣਾਉਂਦੇ ਨੇ, ਕੰਪੋਜ਼ਰ ਵਗੈਰਾ ਹੈਗੇ ਨੇ, ਉਹ ਵੀ ਹੁਣ ਜਿਹੜਾ ਹੈਗਾ ਇਹਦੇ ਥੱਲੇ ਵੀਜ਼ਿਆਂ ਦੇ ਥੱਲੇ ਆਉਂਦੇ ਆ। ਉਹ ਵੀ ਆਪਣਾ ਡਾਇਰੈਕਟ ਆਪਣੇ ਗ੍ਰੀਨ ਕਾਰਡ ਜੇ ਵਾਕਈ ਉਹਨਾਂ ਦੇ ਵਿੱਚ ਇੰਨਾ ਟੈਲੈਂਟ ਹੈਗਾ, ਉਹਨਾਂ ਦੀ ਵੀਡੀਓਜ਼ ਵਗੈਰਾ ਨੂੰ ਵਿਊਜ਼ ਵਗੈਰਾ ਮਿਲੇ ਨੇ, ਉਹ ਡਾਇਰੈਕਟ ਗ੍ਰੀਨ ਕਾਰਡ ਕਰ ਸਕਦੇ ਨੇ। ਵਾਓ। ਸੋ ਕਾਫੀ ਜ਼ਿਆਦਾ ਜਿਹੜੀ ਇਸ ਦੇ ਵਿੱਚ ਕਹਿ ਸਕਦੇ ਹਾਂ ਵੀ ਸਕਿੱਲ ਸੈਟ ਜਿਹੜਾ ਇਸ ਟਾਈਮ ਵਧੀਆ ਆ। ਸੋ ਹੁਣ ਜਿਹੜੇ TikTok, Instagram, Facebook, YouTube ਦੇ ਉੱਤੇ ਜਿਹੜੇ ਸਿਤਾਰੇ ਨੇ ਬਈ ਉਹ ਧਿਆਨ ਨਾਲ ਸੁਣੋ। ਤੁਹਾਡਾ ਅਮਰੀਕਾ 'ਚ ਆਉਣ ਦਾ ਤਰੀਕਾ ਸ਼ਾਇਦ ਜਿਹੜਾ ਉਹ ਬਣ ਸਕਦਾ ਆ। ਓਬਵੀਅਸਲੀ ਇਸ ਦੇ ਲਈ ਇਕੱਲੀਆਂ ਉਹੀ ਚੀਜ਼ਾਂ ਹੀ ਨਹੀਂ, ਹੋਰ ਵੀ ਕਈ ਕੁਛ ਜਿਹੜੀਆਂ ਚੀਜ਼ਾਂ ਨਾਲ ਜਿਹੜੀਆਂ ਉਹ ਚਾਹੀਦੀਆਂ ਹੋਣਗੀਆਂ। ਸੋ ਉਹ ਸਾਰੀਆਂ ਚੀਜ਼ਾਂ ਦੇ ਲਈ ਜੇ ਤੁਹਾਨੂੰ ਕੋਈ ਸਵਾਲ ਹੋਵੇ ਤਾਂ ਉਹ ਤੁਹਾਡੇ ਨਾਲ ਫਿਰ ਅਟਰਨੀ ਟੇਕ ਐਨਰਜੀ ਕੰਟੈਕਟ ਕਰ ਸਕਦੇ ਨੇ। ਤੇ ਕਿੱਦਾਂ ਪ੍ਰੋਸੈਸਿੰਗ ਆ, ਕਿੱਦਾਂ ਆ, ਕੀ ਕੁਛ ਜਿਹੜਾ ਹੋਰ ਚਾਹੀਦਾ ਹੁੰਦਾ?
ਜੀ। ਸੋ ਰਾਜਗੁਰੂ ਜੀ, ਇੱਕ ਚੀਜ਼ ਮੈਂ ਜ਼ਰੂਰ ਦੱਸ ਦੂੰਗਾ ਇਹਦੇ ਵਿੱਚ, ਐਂਡ ਆਫ ਦਾ ਡੇ ਹੈਗਾ ਕਿ ਉਹਨਾਂ ਨੇ ਇੰਟਰਨੈਟ ਤੇ ਸਾਰਾ ਕੁਝ ਇਨਕਲੂਡ ਕੀਤਾ, ਪਰ ਬੰਦਾ ਆਰਟਿਸਟ ਹੀ ਹੋਣਾ ਚਾਹੀਦਾ ਐਂਡ ਆਫ ਦਾ ਡੇ, ਬੈਕ ਐਂਡ ਦੇ ਟੈਲੈਂਟ ਵੀ ਹੋਣਾ ਚਾਹੀਦਾ ਹੈ। ਟੈਲੈਂਟ ਵੀ ਹੋਣਾ ਚਾਹੀਦਾ। ਹੁਣ ਇਹ ਨਹੀਂ ਕਿ ਤੁਸੀਂ ਕਹੋ ਕਿ ਮੇਰੇ ਇੰਨੇ ਜੀ ਵਿਊ ਬਣ ਗਏ YouTube ਤੇ TikTok ਤੇ ਠੀਕ ਹੈ, ਵਿਊ ਲੋਕਾਂ ਦੇ ਕਈ ਕਾਰਨਾਂ ਕਰਕੇ ਬਣ ਸਕਦੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰੇਕ ਬੰਦਾ ਐਲੀਜੀਬਲ ਹੋਊਗਾ। ਮਤਲਬ ਕਿ ਐਂਡ ਆਫ ਦਾ ਡੇ ਅਮਰੀਕਾ ਨੇ ਇਹ ਵੀ ਦੇਖਣਾ ਹੈਗਾ ਕਿ ਇਹ ਯੂਐਸ ਦੇ ਵਿੱਚ ਆ ਕੇ ਕੰਮ ਕੀ ਕਰੂਗਾ, ਕਿੰਨਿਆਂ ਨੂੰ ਨੌਕਰੀ ਦਊਗਾ, ਕਿੱਥੇ ਹੂੰ। ਦਾ ਬਿਜ਼ਨਸ ਐਕਸਪੈਂਡ ਕਰੂਗਾ। ਸੋ ਇਹ ਐਂਡ ਆਫ ਦਾ ਡੇ ਤਾਂ ਜਿਹੜਾ ਇਹਨਾਂ ਦਾ ਲਾਅ ਹੈਗਾ ਉਹ ਮੋਸ਼ਨ ਪਿਕਚਰ ਤੇ ਟੈਲੀਵਿਜ਼ਨ ਇੰਡਸਟਰੀ ਦੇ ਉੱਤੋਂ ਹੀ ਆਉਂਦਾ। ਬਸ ਇਹਨਾਂ ਨੇ ਇੰਟਰਨੈਟ ਦੇ ਜਿਹੜੇ ਨਵੇਂ ਸੈਲੀਬ੍ਰਿਟੀਜ਼ ਕ੍ਰੀਏਟ ਜਿਹੜੇ ਹੋ ਗਏ ਆ, ਉਹਨਾਂ ਨੂੰ ਇਹਨਾਂ ਨੇ ਰੈਕਗਨਾਈਜ਼ ਕੀਤਾ ਕਿ ਆਪਾਂ ਉਹਨੂੰ ਵੀ ਹੁਣ ਰੈਕਗਨਾਈਜ਼ ਕਰਦੇ ਹਾਂ, ਸਿਰਫ ਟੈਲੀਵਿਜ਼ਨ ਤੱਕ ਹੀ ਸੀਮਿਤ ਨਹੀਂ ਰਿਹਾ। ਜੀ। ਦੇਖੋ ਕਿਉਂਕਿ ਬਿਲਕੁਲ ਨਵਾਂ ਹੈ, ਆਪਾਂ ਨੂੰ ਇਹ ਨਹੀਂ ਪਤਾ ਵੀ ਉਹ ਕਿੰਨੇ ਵਿਊ ਵਾਲਿਆਂ ਨੂੰ ਉਹਨਾਂ ਨੇ ਕਰਨਾ ਆ, ਕਿੰਨੇ ਉਹਨਾਂ ਨੇ ਮਿਲੀਅਨਸ ਦੇ ਵਿੱਚ ਦੇਖਣਾ ਹੈ, ਹਜ਼ਾਰਾਂ 'ਚ ਦੇਖਣਾ ਹੈ, ਲੱਖਾਂ 'ਚ ਦੇਖਣਾ ਆ, ਕਿਸ ਹਿਸਾਬ ਦੇ ਨਾਲ ਦੇਖਣਾ ਹੈ। ਉਹ ਤਾਂ ਜਿਹੜਾ ਬਾਅਦ ਦੇ ਵਿੱਚ ਜਦੋਂ ਕੋਈ ਕੇਸ ਹੋਣਗੇ, ਕਰਨਗੇ, ਕੋਈ ਅਪਲਾਈ ਕਰੂਗਾ, ਫਿਰ ਜਿਹੜਾ ਪਤਾ ਲੱਗੂਗਾ। ਇਹ ਨਹੀਂ ਆ ਵੀ ਆਪਾਂ ਨਕਲੀ ਵਿਊ ਕਰਾ ਕੇ ਤੇ ਕਹਿਣਾ ਜੀ ਦੇਖੋ ਜੀ ਸਾਡੇ ਤਾਂ ਇੰਨੇ ਵਿਊ ਹੋ ਗਏ ਆ ਤੇ ਹੁਣ ਸਾਨੂੰ ਅਮਰੀਕਾ 'ਚ ਆਉਣ ਦੀ ਜਿਹੜੀ ਉਹ ਆਗਿਆ ਦਿਓ। ਇੱਦਾਂ ਨਹੀਂ, ਜਿੱਦਾਂ ਇਹਨਾਂ ਨੇ ਕਿਹਾ ਵੀ ਇਵੈਂਚੁਅਲੀ ਉਹਨਾਂ ਨੇ ਚੈੱਕ ਤੁਹਾਡਾ ਕਰਨਾ ਹੀ ਆ ਵੀ ਤੁਹਾਡੇ 'ਚ ਜਿਹੜਾ ਉਹ ਵਾਲਾ ਟੈਲੈਂਟ ਹੈਗਾ ਵੀ ਆ ਜਾਂ ਨਹੀਂ ਹੈਗਾ। ਮੈਂ ਤੁਹਾਨੂੰ ਨਾ ਇੱਕ ਐਗਜ਼ਾਮਪਲ ਦਿੰਦਾ। ਸਾਡਾ ਇੱਕ ਕਲਾਇੰਟ ਜੀ। ਸੀਗਾ, ਇਹ 2 ਸਾਲ ਪਹਿਲੀ ਗੱਲ ਆ। ਉਹ ਜਿਹੜਾ ਚਾਈਨੀਜ਼ ਆਈਡਲ ਹੁੰਦਾ ਉਹਦੇ ਵਿੱਚ ਟੌਪ 10 ਫਾਈਨਲਿਸਟ ਸੀਗਾ। ਸੋ ਠੀਕ ਹੈ ਕਾਈਂਡ ਜੀ। ਆਫ ਲਾਈਕ ਵੀਕ ਕੇਸ ਸੀਗਾ, ਕਿਉਂਕਿ ਉਹ ਟੌਪ 3 ਨਹੀਂ ਸੀਗਾ, ਟੌਪ ਫਸਟ ਨਹੀਂ ਸੀਗਾ, ਹਨਾ। ਤੇ ਉਹਦਾ ਸਾਨੂੰ 2-3 ਵਾਰੀ ਜਿੱਦਾਂ ਕੇਸ ਕਰਨਾ ਪਿਆ ਸੀਗਾ ਤੇ ਉਹਨੂੰ ਅਵਾਰਡਸ ਵਗੈਰਾ ਮਿਲੇ ਸੀਗੇ। ਕਾਫੀ ਉੱਥੋਂ ਦੀ 골ਡਨ ਬੈਲ ਅਵਾਰਡ ਮਿਲਿਆ ਸੀਗਾ, ਜੋ ਵੀ ਉਹਨਾਂ ਦੇ ਉੱਥੇ ਚਾਈਨਾ ਦੇ ਵਿੱਚ ਅਵਾਰਡ ਹੁੰਦੇ ਜੀ। ਨੇ। ਸੋ ਇਮੀਗ੍ਰੇਸ਼ਨ ਨੇ ਆਬਜੈਕਸ਼ਨ ਲਾਈ ਸੀਗੀ ਕਿ ਨਹੀਂ, ਇਹ ਤੁਹਾਡੀ ਜਿਹੜੀ ਕਮਿਊਨਿਸਟ ਪਾਰਟੀ ਆ, ਉਹਨਾਂ ਦੇ ਗਵਰਨਮੈਂਟ ਸਪਾਂਸਰਡ ਹੈ, ਉਹ ਹੈਗੇ ਆ, ਇਹਨੂੰ ਆਪਾਂ ਨਾ ਨੈਸ਼ਨਲ ਲੈਵਲ ਅਵਾਰਡ ਨਹੀਂ ਮੰਨਦੇ। ਇੱਕ ਆਫੀਸਰ ਨੇ ਡਿਨਾਈ ਕਰਤਾ ਪਹਿਲਾਂ ਕੇਸ, ਫਿਰ ਦੁਬਾਰਾ ਓਕੇ। ਟਰਾਈ ਕੀਤਾ। ਦੂਜਾ ਆਫੀਸਰ ਕਹਿੰਦਾ ਕਿ ਤੁਹਾਡੀ ਜਿਹੜੀ ਸਾਡਾ 3 ਪੁਆਇੰਟ ਕ੍ਰਾਈਟੇਰੀਆ, 10 ਪੁਆਇੰਟ ਕ੍ਰਾਈਟੇਰੀਆ ਹੁੰਦਾ ਗ੍ਰੀਨ ਕਾਰਡ ਲੈਣ ਵਾਸਤੇ ਡਾਇਰੈਕਟਲੀ, ਤੁਸੀਂ ਠੀਕ ਹੈ। ਕ੍ਰਾਈਟੇਰੀਆ ਮੀਟ ਕਰਦੇ ਆ, ਪਰ ਸਾਨੂੰ ਨਹੀਂ ਲੱਗਦਾ ਕਿ ਤੁਹਾਡਾ ਕੋਈ ਇੰਟਰਨੈਸ਼ਨਲ ਐਕਲੇਮ ਹੈਗਾ, ਕਿ ਤੁਹਾਨੂੰ ਲੋਕੀ ਕੋਈ ਜਾਣਦੇ ਆ ਵਰਲਡ ਪੱਧਰ ਤੇ ਕਿ ਤੁਸੀਂ ਆਰਟਿਸਟ ਹੂੰ। ਹੈਗੇ। ਫਿਰ ਆਪਾਂ ਤੀਜੀ ਵਾਰੀ ਫਾਈਲ ਕੀਤਾ। ਤੀਜੀ ਵਾਰੀ ਆਪਾਂ ਉਹ ਵੀ ਦੱਸਿਆ ਕਿ ਨਹੀਂ, ਆਹ ਦੇਖੋ ਰეკਮੈਂਡੇਸ਼ਨ ਲੈਟਰ ਹੈ, ਇਹਨੂੰ ਟਵਿੱਟਰ ਦੇ ਉੱਤੇ, ਇਹਨੂੰ ਇੰਸਟਾਗ੍ਰਾਮ ਦੇ ਉੱਤੇ ਫਲਾਣੇ ਸੈਲੇਬ੍ਰਿਟੀ ਨੇ ਰੀਟਵੀਟ ਕੀਤਾ ਜਾਂ ਉਹਦਾ ਸ਼ੇਅਰ ਕੀਤਾ, ਮਤਲਬ ਕਿ ਇਹਨੂੰ ਰੈਕਗਨਾਈਜ਼ ਕਰਦੇ ਨੇ। ਇਹ ਆਹ ਲਾਅ ਤੋਂ ਪਹਿਲਾਂ ਦੀ ਗੱਲ ਆ ਕਿ ਉਹਦੇ ਵਿੱਚ ਆਪਾਂ ਜੀ। ਇਹ ਆਰਗੂ ਕੀਤਾ ਸੀਗਾ ਕਿ ਦੇਖੋ ਇਹਨੂੰ ਫੇਮਸ ਜਿਹੜੇ ਲੋਕੀ ਆ ਇਹਨੂੰ ਸੁਣ ਰਹੇ ਆ, ਇਹ ਅਪਕਮਿੰਗ ਹੈਗਾ ਹਨਾ। ਤੇ ਉਹਨਾਂ ਨੇ ਫਿਰ ਆਬਜੈਕਸ਼ਨ ਲਾਈ ਕਿ ਇਹ ਬੰਦਾ ਯੂਐਸ ਲਈ ਆ ਕੇ ਕਰੂਗਾ ਕੀ, ਇਹ ਤਾਂ ਚਾਈਨੀਜ਼ ਦੇ ਵਿੱਚ ਗਾਣੇ ਗਾਉਂਦਾ, ਉਧਰਲੀ ਲੈਂਗੁਏਜ ਦੇ ਗਾਉਂਦਾ। ਸੋ ਹੂੰ। ਉਹਦੇ ਵਿੱਚ ਸਾਨੂੰ ਆਰਗੂਮੈਂਟ ਦੇਣੀ ਪਈ ਸੀ ਕਿ ਇਹ ਬੰਦਾ ਜਿਹੜਾ ਹਿਪ ਹੌਪ ਮਿਊਜ਼ਿਕ ਹੈਗਾ, ਵੈਸਟਰਨ ਮਿਊਜ਼ਿਕ ਜਿਹੜਾ ਹੈਗਾ, ਇਹ ਹਿਪ ਹੌਪ ਸਟਾਈਲ ਦੇ ਵਿੱਚ ਜਿਹੜੀ ਚਾਈਨੀਜ਼ ਆਰਟ ਫਾਰਮ ਆ ਉਹਨੂੰ ਪ੍ਰੈਜ਼ੈਂਟ ਕਰ ਰਿਹਾ। ਇਹਦਾ ਗਾਣ ਦਾ ਜਿਹੜਾ ਸਟਾਈਲ ਆ ਉਹ ਇੱਕ ਡਿਫਰੈਂਟ ਸਟਾਈਲ ਹੈਗਾ ਤੇ ਅਪ ਐਂਡ ਕਮਿੰਗ ਆਰਟਿਸਟ ਹੈਗਾ। ਠੀਕ ਹੈ, ਇਹਨੂੰ ਮਲਟੀ ਮਿਲੀਅਨ ਵਿਊ ਨਹੀਂ ਹੈਗੇ, ਪਰ ਇਹਦੇ ਕਾਫੀ ਜ਼ਿਆਦਾ ਵਿਊ ਹੈ। ਇੱਕ ਆਰਟਿਸਟ ਹੈ, ਇੱਕ ਨਵੀਂ ਆਰਟ ਫਾਰਮ ਜਿਹੜੀ ਆ ਯੂਐਸ ਦੇ ਵਿੱਚ ਲੈ ਕੇ ਆ ਰਿਹਾ। ਯੂਐਸ ਦੇ ਵਿੱਚ ਏਸ਼ੀਅਨ ਪੋਪੂਲੇਸ਼ਨ ਕਾਫੀ ਆ। ਸੋ ਇਹ ਜਿਹੜਾ ਇਹਦਾ ਸਟਾਈਲ ਹੈ ਇੱਕ ਯੂਨੀਕ ਓਰੀਜਨਲ ਸਟਾਈਲ ਹੈਗਾ ਤੇ ਇਹਨੂੰ ਤੁਸੀਂ ਜਿਹੜਾ ਟ੍ਰੈਡੀਸ਼ਨਲ ਲੈਂਸ ਦੇ ਹਿਸਾਬ ਨਾਲ ਕਿ ਇਹਨੂੰ ਇੰਡਸਟਰੀ ਅਵਾਰਡ ਕੀ ਮਿਲਿਆ, ਉਹ ਕੀ ਮਿਲਿਆ, ਉਹਦੇ ਹਿਸਾਬ ਨਾਲ ਤੁਸੀਂ ਇਹਨੂੰ ਜੱਜ ਨਹੀਂ ਕਰ ਸਕਦੇ। ਸੋ ਇਮੀਗ੍ਰੇਸ਼ਨ ਨੇ ਉਹਦਾ ਫਿਰ ਜਿਹੜਾ ਗ੍ਰੀਨ ਕਾਰਡ ਸੀਗਾ ਉਹ ਅਪਰੂਵ ਕਰ ਦਿੱਤਾ ਸੀਗਾ। ਜੀ। ਸੋ ਸਰੋਤਿਓ, ਜ਼ਰੂਰ ਦੇਖਿਓ ਤੇ ਤੁਸੀਂ ਬਾਕੀ ਜੇ ਕੰਟੈਕਟ ਕਰਨਾ ਹੋਵੇ ਯੂਐਸ ਦੀ ਇਮੀਗ੍ਰੇਸ਼ਨ ਦੇ ਲਈ, ਅਟਾਰਨੀ ਟੇਰਕੀਆਣਾ ਉਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰ ਲਿਓ। 415-909-0503 4159090503। ਇੱਕ ਜਿਹੜੇ ਆਪਾਂ ਜ਼ਰੂਰ ਜਿਹੜਾ ਇਹ ਕਹਿਣਾ ਚਾਹੁੰਦੇ ਆ ਵੀ ਜਿੰਨੇ ਵੀ ਜਿਹੜੇ ਜੇ ਆਰਟਿਸਟ ਇਸ ਪਾਸੇ ਬਾਰੇ ਜਿਹੜਾ ਵੀ ਕੋਈ ਸੋਚ ਰਿਹਾ ਆ, ਮੇਕ ਸ਼ੋਰ ਕਰੋ ਇਹ ਨਾ ਹੋਵੇ ਵੀ ਕੋਈ ਮੇਰੇ ਵਰਗਾ ਹੋਵੇ, ਕਿਸੇ ਦੇ 5-10 ਹਜ਼ਾਰ ਵਿਊ ਹੋਣ ਤੇ ਉਹ ਕਹਿਣ ਜੀ ਭਾਜੀ ਹੁਣ ਸਾਨੂੰ ਅਮਰੀਕਾ 'ਚ ਬੁਲਾ ਲਿਓ। ਏਦਾਂ ਨਹੀਂ, ਐਕਚੁਅਲ ਦੇ ਵਿੱਚ ਕੁਛ ਨਾ ਕੁਛ ਐਟਲੀਸਟ ਉਹ ਟੌਪ 10 ਦੇ ਵਿੱਚ ਆਇਆ ਸੀ, ਉਹ ਜਿਹੜਾ ਚਾਈਨੀਜ਼ ਵਾਲਾ ਸੀਗਾ ਇੰਡੀਅਨ ਆਈਡਲ, ਜਿਹੜਾ ਉਹਨਾਂ ਦਾ ਚਾਈਨੀਜ਼ ਆਈਡਲ ਆ ਉਸ ਦੇ ਵਿੱਚ। ਸੋ ਕੁਛ ਨਾ ਕੁਛ ਟੈਲੈਂਟ ਜਿਹੜਾ ਆ ਉਹ ਵੀ ਹੋਣਾ ਚਾਹੀਦਾ ਤੇ ਉਹ ਲੋਕਾਂ ਦੀ ਨਜ਼ਰਾਂ ਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਆ।